अस्सलाम वालेकुम दोस्तों। मैं पिछली वीडियो ਦੇ ਵਿੱਚ ਤੁਹਾਡੇ ਨਾਲ ਇਹ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਆਪਣੇ ਜਿਹੜੇ ਬੁਨਿਆਦੀ ਸ਼ਾਇਰ ਨੇ ਪੰਜਾਬੀ ਦੇ ਉਹਨਾਂ ਦੀ ਜ਼ੁਬਾਨ ਦੇ ਬਾਰੇ 'ਚ ਕਿ ਉਹ ਕਿਹੜੀ ਬੋਲੀ ਦੀ ਵਰਤੂਨ ਕਰਦੇ ਸਨ। ਔਰ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਲਹਿੰਦੀ ਬੋਲੀ ਦੀ ਵਰਤੂਨ ਉਹਨਾਂ ਦੇ ਕੋਲ ਜ਼ਿਆਦਾ ਹੈ। ਸਾਡੇ ਮਾਝਾ ਜਿਹੜੇ ਪੰਜਾਬੀ ਨੇ ਦੋਸਤ ਨੇ ਉਹਨਾਂ ਵਾਸਤੇ ਗੱਲ ਸਮਝਣੀ ਇਸ ਲਈ ਜ਼ਰੂਰੀ ਹੈ ਕਿ ਜਿਹੜਾ ਸਾਡਾ ਸਰਾਇਕੀ ਪੰਜਾਬੀ ਕੌਨਫਲਿਕਟ ਪਿਆ ਹੋਇਆ ਹੈ ਇਹਦੇ ਵਿੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਕਚੁਅਲੀ ਜਿਹੜੀ ਸਰਾਇਕੀ ਹੈ ਇਨਵਰਟਡ ਕਾਮਰਸ ਦੇ ਵਿੱਚ ਇਹੀ ਸਾਡੀ ਮੁੱਢਲੀ ਜ਼ੁਬਾਨ ਹੈ, ਜਿਹੜਾ ਕਿ ਮੈਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸ ਵੀ ਚੁੱਕਿਆ। ਮੈਂ ਇਸ ਵੀਡੀਓ ਥੋੜ੍ਹਾ ਤਾਰਫ ਕਰਾਉਣਾ ਉਹਨਾਂ ਦੇ ਨਾਲ। ਦੋਸਤੋ, ਅਗਰ ਇਹ ਸ਼ਾਇਰ ਇਹ ਨਜ਼ਰੀਆ ਸਾਜ਼ ਜਾਂ ਇਹ ਸਾਡੇ ਜਿਹੜੇ ਇੱਕ ਥੰਮ ਨੇ ਪੰਜਾਬੀ ਕਾਜ਼ ਦੇ, ਇਹ ਅਗਰ ਨਿਸਾਬ ਦੇ ਵਿੱਚ ਹੁੰਦੇ ਤੇ ਯਕੀਨੀ ਤੌਰ ਤੇ ਇਹ ਵੀ ਉੱਦਾਂ ਹੀ ਪੜ੍ਹਾਏ ਜਾ ਰਹੇ ਹੁੰਦੇ ਜਿਸ ਤਰ੍ਹਾਂ ਉਰਦੂ ਦੇ ਨਿਸਾਬ ਵਿੱਚ ਤੁਸੀਂ ਮੀਰ ਗਾਲਬ, ਮੁਸਹਫੀ, ਵਲੀ ਦੱਕਨੀ ਤੇ ਬਹੁਤ ਸਾਰਿਆਂ ਨੂੰ ਪੜ੍ਹਦੇ ਹੋ। ਇਸੇ ਤਰ੍ਹਾਂ ਤੁਸੀਂ ਯਕੀਨੀ ਤੌਰ ਤੇ ਇਹਨਾਂ ਨੂੰ ਵੀ ਆਪਣੇ ਨਿਸਾਬ ਦੇ ਵਿੱਚ ਪੜ੍ਹ ਰਹੇ ਹੁੰਦੇ, ਲੇਕਿਨ ਚੂੰਕਿ ਇਹ ਮੌਜੂਦ ਨਹੀਂ ਨੇ ਇਸ ਲਈ ਲੇਕਿਨ ਉਮੀਦ ਹੈ ਸਾਨੂੰ ਕਿ ਇਹ ਆਉਣਗੇ। ਅਸੀਂ ਪੰਜਾਬੀ ਜਦੋਂ ਵੀ ਨਾਫਜ਼ ਹੋਏਗੀ ਇਹ ਸਾਡੇ ਨਿਸਾਬ ਵਿੱਚ ਸ਼ਾਮਿਲ ਹੋਣਗੇ ਤਾਂ ਉਸ ਮੌਕੇ 'ਤੇ ਉਸ ਵਕਤ ਵਾਸਤੇ ਜਿਹੜੀ ਤਿਆਰੀ ਹੈ ਉਹ ਸਾਡੀ ਪਹਿਲੇ ਤੋਂ ਹੋਣੀ ਚਾਹੀਦੀ। ਦੋਸਤੋ, ਮੈਂ ਤੁਹਾਨੂੰ ਹੁਣ ਥੋੜ੍ਹਾ ਥੋੜ੍ਹਾ ਕਰਕੇ ਸਭ ਦਾ ਜ਼ੁਬਾਨ ਦਾ ਜਿਹੜਾ ਜ਼ਾਇਕਾ ਹੈ ਉਹ ਦੱਸਣਾ ਸ਼ੁਰੂ ਕਰਾਂਗਾ। ਇਹਨਾਂ ਵਿੱਚ ਸਭ ਤੋਂ ਪਹਿਲੇ ਤਾਂ ਮੇਰੇ ਕੋਲ ਵਾਰਿਸ ਸ਼ਾਹ ਸਾਹਿਬ ਨੇ, ਸਾਡੇ ਜਿਹੜੇ ਲੈਜੈਂਡਰੀ ਸ਼ਾਇਰ ਨੇ ਔਰ ਪੰਜਾਬੀ ਦੇ ਸ਼ਾਇਦ ਸਭ ਤੋਂ ਵੱਡੇ ਸ਼ਾਇਰ ਵੀ ਆਖੇ ਜਾਂਦੇ ਨੇ ਆਪਣੀ ਜ਼ੁਬਾਨ ਦੇ ਹਵਾਲੇ ਨਾਲ, ਆਪਣਾ ਜਿਹੜਾ ਉਹਨਾਂ ਦਾ ਮੁਹਾਵਰਾ ਉਹਦੇ ਹਵਾਲੇ ਨਾਲ। ਹੁਣ ਤੁਸੀਂ ਵਾਰਿਸ ਸ਼ਾਹ ਸਾਹਿਬ ਦਾ ਸੁਣਿਆ ਜੇ ਮੁਹਾਵਰਾ ਕੀ ਹੈ। ਉਹਨਾਂ ਦਾ ਮੁਹਾਵਰਾ ਹੈ ਜੀ, ਉਹ ਕਹਿੰਦੇ ਨੇ ਕਿ ਹੱਥ ਬੱਧੜੀ ਰਹਾਂ ਗੁਲਾਮ ਤੇਰੀ ਸਨੇ ਤਰਿੰਜਣਾ ਨਾਲ ਸਹੇਲੀਆਂ ਦੇ, ਹੁਸਨ ਨਿਤ ਬਹਾਰ ਤੇ ਰੰਗ ਘਨੇ ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ। ਜਾਂ ਫਿਰ ਉਹਨਾਂ ਦੀ ਤੁਸੀਂ ਇੱਕ ਹੋਰ ਸ਼ੇਰ ਜਿਹੜਾ ਉਹ ਚੈੱਕ ਕਰ ਲਓ, ਰਾਂਝੇ ਆਖਿਆ ਪਾਰ ਲੰਘਾ ਬਾ ਮੈਂ ਕੋ ਚਾੜ ਲੈ ਰੱਬ ਦੇ ਵਾਸਤੇ ਤੇ। ਜਾਂ ਫਿਰ ਇੱਕ ਹੋਰ ਸ਼ੇਰ ਉਹਨਾਂ ਦਾ ਵੇਖ ਲਓ, ਸਈ ਵੰਝੀ ਜਨਾਉ ਦਾ ਅੰਤ ਨਾਹੀ ਡੁੱਬ ਮਰੇਗਾ ਠਿੱਲ ਨਾ ਸਜਣਾ ਵੋ। ਤੁਸੀਂ ਵੇਖ ਸਕਦੇ ਹੋ ਕਿ ਇਹਦੇ ਵਿੱਚ ਲਹਿੰਦੀ ਬੋਲੀ ਦਾ ਜਾਂ ਜਟਕੀ ਬੋਲੀ ਦਾ ਕਿੰਨਾ ਵਾਜ਼ੇ ਅਸਰ ਔਰ ਵਾਜ਼ੇ ਅੰਗ ਜਿਹੜਾ ਤੁਹਾਨੂੰ ਮਹਿਸੂਸ ਹੋ ਰਿਹਾ। ਹੁਣ ਅਸੀਂ ਬੁੱਲੇ ਸ਼ਾਹ ਸਾਹਿਬ ਵੱਲ ਆਉਂਦੇ ਹਾਂ ਔਰ ਬੁੱਲੇ ਸ਼ਾਹ ਦੀ ਬੜੀ ਮਸ਼ਹੂਰ ਕਾਫੀ ਤੁਸੀਂ ਸੁਣੀ ਹੋਣੀ, ਨੁਸਰਤ ਸਾਹਿਬ ਨੇ ਗਾਈ ਹੋਈ ਹੈ, ਨੀ ਮੈਂ ਜਾਣਾ ਜੋਗੀ ਦੇ ਨਾਲ। ਹੁਣ ਇਹ ਜਿਹੜਾ ਵਰਡਿੰਗ ਹੈ ਨੀ ਮੈਂ ਜਾਣਾ ਜੋਗੀ ਦੇ ਨਾਲ, ਇਹ ਨੁਸਰਤ ਸਾਹਿਬ ਨੇ ਜਾਂ ਕਵਾਲਾ ਨੇ ਆਪਣੇ ਆਪਣੇ ਅੰਗ ਦੇ ਹਿਸਾਬ ਨਾਲ, ਆਪਣੀ ਬੋਲੀ ਦੇ ਹਿਸਾਬ ਨਾਲ ਉਹਨੂੰ ਥੋੜ੍ਹਾ ਜਿਹਾ ਉਹ ਮੈਨੇਜ ਕਰ ਲੈਂਦੇ ਸਨ ਗਾਉਣ ਦੇ ਹਵਾਲੇ ਨਾਲ। ਮਸਲਨ ਕਿ ਅਗਰ ਕੋਈ ਕਵਾਲ ਮਾਝੀ ਬੋਲੀ ਦਾ ਤਾਂ ਥੋੜ੍ਹਾ ਜਿਹਾ ਉਹਨੂੰ ਟਵਿਸਟ ਕਰ ਲੈਂਦਾ ਸੀ ਔਰ ਸ਼ਾਇਰ ਦੀ ਜ਼ੁਬਾਨ ਨੂੰ, ਜਿਵੇਂ ਕਿ ਅਸੀਂ ਵੇਖਦੇ ਹਾਂ ਅੱਜ ਵੀ ਖਾਜਾ ਫਰੀਦ ਸਾਹਿਬ ਔਰ ਬਹੁਤ ਸਾਰੇ ਸ਼ਾਇਰਾਂ ਦੇ ਨਾਮ ਤੋਂ ਇਲਹਾਕੀ ਸ਼ੇਰ ਜਿਹੜੇ ਨੇ ਉਹ ਸਾਡੇ ਚੜ੍ਹਦੇ ਪੰਜਾਬ 'ਚ ਅਤੇ ਇੱਧਰ ਵੀ ਬਹੁਤ ਬੋਲੇ ਜਾਂਦੇ ਨੇ। ਇੱਥੇ ਵੀ ਇਹੀ ਹੋਇਆ। ਇਸ ਕਾਫੀ ਦੀ ਅਸਲ ਵਰਡਿੰਗ ਤੁਸੀਂ ਵੇਖੋ, ਇਹ ਹੈ ਜੀ ਨੀ ਮੈਂ ਜਾਣਾ ਜੋਗੀ ਦੇ ਨਾਲ, ਠੀਕ ਹੈ, ਇਹ ਨੁਸਰਤ ਸਾਹਿਬ ਦੀ ਵਰਡਿੰਗ ਹੈ। ਹੁਣ ਜਾਂ ਕਵਾਲਾਂ ਦੀ, ਉਹਨਾਂ ਦੀ ਤਾਂ ਖੈਰ ਕੱਲਿਆਂ ਦੀ ਨਹੀਂ। ਅਤੇ ਅਸਲ ਵਰਡਿੰਗ ਕੀ ਹੈ ਜੋ ਹੈ, ਮੈਂ ਵੈਸਾਂ ਜੋਗੀ ਦੇ ਨਾਲ, ਮੈਂ ਵੈਸਾਂ ਨਾ ਰਹਿਸਾਂ ਹੋੜੇ ਲੁੱਟੇ ਉਸ ਜੰਗ ਸਿਆਲ ਕੰਨੀ ਮੁੰਦਰਾਂ ਪਾ ਕੇ। ਹੁਣ ਇੱਕ ਹੋਰ ਮਿਸਾਲ ਵੀ ਇਹਨਾਂ ਦੀ ਵੀ ਲੈ ਲੈਂਦੇ ਹਾਂ। ਨਿਤ ਪੜ੍ਹਨਾ ਹੈ ਅਸਤਗਫਾਰ ਕੈਸੀ ਤੋਬਾ ਹੈ ਯਾਰ, 100 ਦਿਨ ਜਿਵੇਂ ਇੱਕ ਦਿਨ ਮਰਸੇ ਉਸ ਦਿਨ ਖੌਫ ਖੁਦਾ ਦਾ ਕਰਸੇ ਇਹ ਤੋਬਾ ਕਿਸ ਕਾਰ। ਜਾਂ ਹੁਣ ਕਿਸ ਥੀ ਆਪ ਛੁਪਾਈ ਦਾ ਤੁਸੀਂ ਸਭਨੀ ਭੇਸੀ ਥੀਂਦੇ ਹੋ ਮੈਨੂੰ ਹਰ ਜਾ ਤੁਸੀਂ ਦਸੀਂਦੇ ਹੋ। ਇਹ ਬੁੱਲੇ ਸ਼ਾਹ ਸਾਹਿਬ ਹੋ ਗਏ। ਹੁਣ ਸੁਲਤਾਨ ਬਾਹੂ, ਮੈਂ ਜਲਦੀ ਜਲਦੀ ਕਰ ਰਿਹਾ ਕਿਉਂਕਿ ਟਾਈਮ ਕਮ ਹੈ ਔਰ ਕਾਫੀ ਸਾਰਿਆਂ ਦਾ ਤਾਰਫ ਕਰਾਉਣਾ। ਲੋਕ ਕਬਰ ਦਾ ਕਰਸਨ ਚਾਰਾ ਲਹਿਦ ਬਣਾਵਣ ਡੇਰਾ ਹੂ, ਚੁਟਕੀ ਭਰ ਮਿੱਟੀ ਦੀ ਪਾਸਨ ਕਰਸਨ ਢੇਰ ਉਚੇਰਾ ਹੂ। ਜਾਂ ਮੌਤ ਵਿਸਾਲ ਥੀ ਸੀ ਹਿੱਕੋ ਜਦੋਂ ਇਸਮ ਪੜ੍ਹੀ ਸੀ ਜ਼ਾਤੀ ਹੂ, ਐਨ ਦੇ ਵਿੱਚੋਂ ਗੈਨ ਜੋ ਥੀਵੇ ਦੂਰ ਹੋਵੇ ਕੁਰਬਾਤੀ ਹੂ। ਹੁਣ ਸ਼ਾਹ ਹੁਸੈਨ ਲਾਹੌਰੀ, ਮਾਧੂ ਲਾਲ ਹੁਸੈਨ ਸਾਡੇ ਲਾਹੌਰ ਵਾਲੇ, ਇਹਨਾਂ ਦਾ ਤੁਸੀਂ ਜ਼ਰਾ ਵੇਖ ਲਓ ਇਹਨਾਂ ਦੀ ਜ਼ੁਬਾਨ ਦਾ ਮੁਹਾਵਰਾ ਉਹ ਕੀ ਹੈ। ਇਹਨਾਂ ਦੀ ਮਸ਼ਹੂਰ ਇੱਕ ਕਾਫੀ ਹੈ ਜਿਹੜੀ ਕਿ ਗਾਈ ਵੀ ਗਈ ਹੈ ਬਹੁਤ ਜ਼ਿਆਦਾ, ਹਾਮਦ ਅਲੀ ਬੇਲਾ ਸਾਹਿਬ ਨੇ ਵੀ ਗਾਈ ਹੋਈ ਹੈ, ਮਾਏ ਨੀ ਮੈਂ ਕਿਹਨੂੰ ਆਖਾਂ। ਉਹਦੀ ਜਿਹੜੀ ਇਬਤਦਾਈ ਵਰਡਿੰਗ ਹੋਇਆ ਮਾਏ ਨੀ ਮੈਂ ਕਹਿ ਨੂੰ ਆਖਾਂ, ਜਿਹੜਾ ਕਿ ਸਾਡਾ ਮੁਲਤਾਨੀ ਬੋਲੀ ਦਾ ਅੰਗ ਹੈ। ਕਿਉਂਕਿ ਮੈਂ ਲਹਿੰਦੀ ਬੋਲੀ ਜਦੋਂ ਸਮਝਾ ਚੁੱਕਿਆ, ਲਹਿੰਦੀ 'ਚ ਮੁਲਤਾਨੀ, ਜਟਕੀ, ਬਾਵਲਪੁਰੀ, ਡੇਰਵੀ, ਬਹੁਤ ਸਾਰੇ ਲਹਿਜੇ ਨੇ ਉਹਦੇ ਅੱਗੇ, ਅਤੇ ਇਹ ਉਹਨਾਂ ਦੀ ਬੋਲੀ ਦਾ ਕੰਮ ਹੈ। ਹੁਣ ਤੁਸੀਂ ਇੱਕ ਹੋਰ ਮਿਸਾਲ ਲੈ ਲਓ, ਨੀ ਮਾਏ ਸਾਨੂੰ ਖੇਡਣ ਦੇ ਮੇਰਾ ਵੱਧ ਖੇਡਣ ਕੌਣ ਆ ਸੀ। ਇੱਕ ਕੀਰੀ ਬੀਆ ਦਰਸ ਭੁਲੇਰਾ ਥਰ ਹਰ ਕੰਬੇ ਕੋਈ ਇਹ ਜੀਆ ਮੇਰਾ। ਔਲਕ ਇੱਥੋਂ ਉੱਥੇ ਜਾਣਾ ਉਸ ਵੇਲੇ ਨੂੰ ਪਛਤਾਸੀ। ਜਾਂ ਇੱਕ ਹੋਰ ਉਹਨਾਂ ਦਾ ਤੁਸੀਂ ਮਿਸਰਾ ਵੇਖ ਲਓ, ਅਮਲਾ ਉੱਪਰ ਹੋਗ ਨਬੇੜਾ ਕਿਆ ਸੂਫੀ ਕਿਆ ਭੰਗੀ,
जो रब भावे सोई थीसी साई बात है चंगी। मैं मोहम्मद बख्श साहब वाला जो यार करे जद अपना तेनू छुटसन हो रचनाइयां, माँ प्यो सज्जन याद न रहसन हिरस न बहना भाइयां। हलकत थी गुम होया चासे, गुम होया तद पासे, बरां विच दरिंदियां वांगू छुप छुप झट लंघासे। नाले लागर लिस्सा थीसे, नाले जोर तवाना, नाले अकल दाना होसे, नाले मस्त दीवाना। बाबा फरीदा लाने जी, वेख फरीदा जो थिया, दाड़ी हुई भोर, अगू नेड़ा आया पिछा रहा दूर। देख फरीदा जो थिया, शक्कर हुई विस, साईं बाझों आपने वैदन कहिए किस। या एक और शेर, फरीदा काले मेंढे कपड़े काला मेंढा वेस, कि गुनाही फिर भरिया मैं फिरां लोग कहें दरवेश। फरीदा मन मैदान कर टोए टिब्बे ला, अगे मूल ना औसी दोजख संदी भा। बाबे नानक ला जाने, एक नानक की अरदास जे तुद भासी, मैं दीजे नाम निवास हर गुण गासी। या अंधी कमी अंध मन मन अंधे तन अंध, चिकड़ लाइए क्या थिए जा त्रुटे पत्थर पत्थर बंद। बाबे नानक ने अपनी जी खालस बोली है घट वरती है, उन्होंने अक्सर हिंदी के संस्कृत मिला के भी थोड़ी जी अपनी खालस बोली की वरतून की जी उन्होंने माँ बोली सी। लेकिन उन्होंने एक मुरीद ने उन्होंने उन्होंने अहवाल लिखे ने, उन्होंने नाम तो शायरी लिखी है जी उन्होंने नाल रहते सन। उन्होंने नाम सी बाला संधू। और बाला संधू साहब जोड़े ने उन्होंने चूंकि इको वसेबे के वसनेक सन, इको उन्होंने पिंड सी, तो उन्होंने बोली तो तुहानूं अंदाजा हो जाएगा कि बाबे नानक की बोली की सी। बाबे होर कहते हैं, बाबे होर के मरीज जोड़े ने उन्होंने बोली च किवें बोलते हैं, हांडी चाड़ जलाई से, हांडी चाड़ जलाए सी आप सुनहरा रब, खोटे थी सन खाकड़ी कायम खरे कुतब, कुरबा लक्सन खोटिया पर खोटे किते ना कम, साहिब इवें परख सी जिवें सराफा दम। लो जी तुसी हुण जिहड़े साडे वड्डे शायर ने बाबे सन इन्हां सारियां दा कलाम तकरीबन देख चुके हो। 8 वड्डे शायर जिहड़े पंजाब दे गिणे जांदे ने। ख्वाजा फरीद दा मैं जिक्र इसलिए नहीं कर रहा कि वो तो तुसी जानदे ही हो कि वो तो पक्के लैंदी बोली के शायर ने, मतलब उन्होंने सराइकी किया जाता है और अजकल पंडा भी पिया होया काफ़ी पंजाबियों उन्हों का मैं कलाम का हवाला नहीं देना, तुसी ऑलरेडी जानते हो। बाकी सारा तो मैं तुहानूं तकरीबन वो दस चुकिया। हुण तुसी मैं तुहानूं दूसरी सफ के जिहड़े पंजाबी शायर ने साडे क्लासिकी कलाम दे लैंदी बोली दे उस दौर ते जो पंजाब का मुढ़ रखा गया और जिहड़े बच्चों को पढ़ाए जाणगे आइंदा आने वाले वक्त जो पंजाबी नाफुज हुई, वो मैं तुहानूं अगली सफ के बंदे दस रहा कुछ। दमोदर दास साहब इलाका इन्हां दा जंग सी जी, तो इन्हां दा तुसीं देख लो मुहावरा की है, पहला घिन निवाला दीदो सही सलामत खायो, थिया कहर न कहरा जे है बहुता कावड़ आयो। या ता रोंदी हीर न बोले वातों जरा बुलेंदी नाही, रोंदे नैन करेंदी जारी कैंथों दुख वंडाई। सस्सी पुन्नू वाले हाशिम शाह बड़ी मशहूर जी दास्तान है, ये सब तो ज़्यादा मशहूर जी है जिन्हों की शास्त्री की हाशिम शाह साहब ने, ये अंबरसर के रहने वाले सन और इन्हों की जुबान तुम देखियो जी हैरान होवोगे तुम अंबरसर की जुबान उन्होंने लिखी जा रही सी। रात दिने फड़ राह लियो ने पलक ना थीवन मांदे, सख्त मजाज बलोच हमेशा फिरन नसीब जिना दे। या तरसा मूल न डरसा राहों जान तली पर धरसा, जब लग सास निराश ना होवन मरनो मूल न डरसा। हुण जे आ जाते हैं हाफिज मुकब्बल, इन्हों की जूह जी कहा जाता है कि वारिस शाह साहब की ही है, तो तुम हुण इन्हों का थोड़ा जहा जबान का जायका वेखो। कहते ने हीर आख्या काजिया घोल खती, तेरा हुक्म मन्ना सरदार थीवां, मेरे चम दियाँ ला के पहन जुतियाँ, जे मैं उजर करा गुनागार थीवां। या खातर जमा कर भाभीए कहे सहती तेनू रांझे नाल मिलाउसा मैं, टकराउसा परबतां भारियां नू बाज बदला मी वसाउसा मैं। ये भी तुम अंदाजा कर सकते हो कि लहंदी बोली है। हुण मिर्जा साहब आ जाते हैं हाफिज बरखुरदार जिन्होंने मिर्जा साहबा लिखी, सब तो मशहूर मिर्जा साहबा इन्हों की लिखी हुई है। कहते ने भाई वे चक्की हारिया राती घत वहीर, आखी खान शमीर नू न थीवन दिलगीर। या जे जाना मर वंजना करदा कोई सम्यान, खरल कढेंदा सूर में एक हो जाए जवान। हुण इस तो बाद निज़ाम लोहार ते राय अहमद खरल के ढोलियां की वारी आती। ढोला तुहानूं पता है साडे जटकी बोली जूह की सिंफ है और ये ज़ाहिर लैंदी बोली च लिखी जाती है। मैं दसन की लोड़ नहीं, ना मैं इस वेले तुहाडे दोहरावांगा, लेकिन याद रखने की गल है बड़ी अहम चीज़ है पंजाबी अदब दे विच, पंजाबी इतिहास पंजाबी तारीख च। राय अहमद खरल ते अपना निज़ाम लोहार के जिहड़े ढोले ने वो बड़ी अहम हैसियत रखते हैं, तारीखी हैसियत रखते हैं, जो बड़े सारे सानूं तारीखी वाक़यात जिहड़े ने पता लगते हैं, ये भी ऐसी बोली दे विच ने। निज़ाम लोहार के जिहड़े ढोले ने ये नूरी कंबोका एक बहुत मशहूर मिरासी सी
ਔਰ ਉਹਨੇ ਇਹ ਗਾਏ ਸਨ ਔਰ ਉਹਦੀ ਹੀ ਸਾਡੇ ਕੋਲ ਜਮ੍ਹਾਂ ਕੀਤੇ ਹੋਏ ਤਰਤੀਬ ਕੀਤੇ ਹੋਏ ਪਏ ਹੋਏ ਨੇ। ਅੱਛਾ, ਇਸੇ ਤਰ੍ਹਾਂ ਜੰਗ ਦੇ ਅਹਿਮਦ ਗੁੱਜਰ ਸਾਹਿਬ ਸਨ, ਉਹਨਾਂ ਦੀ ਹੀਰ ਹੈ, ਉਹ ਵੀ ਤੁਸੀਂ ਜੰਗ ਤੋਂ ਤਾਲੁਕ ਸੀ, ਤੁਸੀਂ ਸਮਝ ਸਕਦੇ ਹੋ। ਉਹਦਾ ਕੋਈ ਨਮੂਨਾ ਵੀ ਮੈਂ ਨਹੀਂ ਦੇ ਰਿਹਾ ਕਿ ਤੱਕੇ ਟਾਈਮ ਇੰਨਾ ਨਹੀਂ ਹੈ, ਉਹ ਜ਼ੁਬਾਨ ਉਹਦੀ ਕੀ ਹੋ ਸਕਦੀ ਹੈ। ਇਸ ਤਰ੍ਹਾਂ ਚਿਰਾਗ ਅਵਾਮ ਸਾਹਿਬ ਡੇਰਾ ਗਾਜ਼ੀ ਖਾਨ ਦੇ ਸਨ, ਇਹਨਾਂ ਦੀ ਬੋਲੀ, ਇਹਨਾਂ ਦੀ ਲਿਖੀ ਹੋਈ ਹੀਰ ਵੀ ਬਹੁਤ ਪਾਪੂਲਰ ਰਹੀ ਹੈ ਆਪਣੇ ਵਕਤਾਂ ਦੇ ਵਿੱਚ। ਇਹਨਾਂ ਦੀ ਬੋਲੀ ਵੀ ਤੁਸੀਂ ਸਮਝ ਸਕਦੇ ਹੋ। ਖਾਜਾ ਫਰੀਦ ਦੀਆਂ ਚਿਰਾਗ ਅਵਾਮ ਜਿਹੜੇ ਸਾਡੇ ਸਾਊਥ ਦੇ ਸ਼ਾਇਰ ਨੇ, ਮੈਂ ਉਹਨਾਂ ਦਾ ਹਵਾਲਾ ਤੁਹਾਡੇ ਅੱਗੇ ਨਹੀਂ ਰੱਖ ਰਿਹਾ ਕਿ ਇਸ ਲਈ ਕਿ ਬਈ ਉਹ ਜ਼ਾਹਿਰ ਹੈ ਕਿ ਤੁਸੀਂ ਸਮਝ ਹੀ ਸਕਦੇ ਹੋ ਕਿ ਲਹਿੰਦੀ ਬੋਲੀ ਜਿਹੜੀ ਹੁਣ ਸਰਾਇਕੀ ਪੰਜਾਬੀ ਦੇ ਵਿੱਚ ਆ ਗਈ ਹੈ, ਤਾਂ ਉਹਦੇ ਬਾਰੇ 'ਚ ਤੁਸੀਂ ਵਾਜ਼ਹ ਤੌਰ 'ਤੇ ਫ਼ਰਕ ਕਰ ਸਕਦੇ ਹੋ। ਇਸੇ ਤਰ੍ਹਾਂ ਲੁਤਫ ਅਲੀ ਬਹਾਵਲਪੁਰੀ ਸਾਹਿਬ ਜਿਹੜੇ ਨੇ, ਉਹ ਬਹਾਵਲਪੁਰ ਔਰ ਮੁਲਤਾਨ ਦੋਨੋਂ ਜਗ੍ਹਾ ਦੇ ਮਤਲਬ ਉਹਨਾਂ ਨੇ ਵਾਰੀ ਵਾਰੀ ਤਰਤੀਬ ਨਾਲ ਇੱਥੇ ਉਹਨਾਂ ਦਾ ਜ਼ਿੰਦਗੀ ਦਾ ਕਾਫੀ ਹਿੱਸਾ ਗੁਜ਼ਰਿਆ, ਉਹ ਵੀ ਬੜੇ ਮਸ਼ਹੂਰ ਸ਼ਾਇਰ ਨੇ। ਖਾਜਾ ਫਰੀਦ ਤੋਂ ਬਾਅਦ ਸਾਊਥ ਦੇ ਦੂਸਰੇ ਬੜੇ ਕਲਾਸਿਕੀ ਸ਼ਾਇਰ ਮੰਨੇ ਜਾਂਦੇ ਨੇ, ਉਹਨਾਂ ਦੀ ਜ਼ੁਬਾਨ ਦਾ ਮੁਹਾਵਰਾ ਵੀ ਤੁਸੀਂ ਸਮਝ ਸਕਦੇ ਹੋ। ਅੱਛਾ, ਅੱਗੇ ਚੱਠਿਆਂ ਦੀ ਵਾਰ ਹੈ ਜੀ ਸਾਡੇ ਕੋਲ। ਹੁਣ ਮੈਂ ਉਹ ਸ਼ਾਇਰ 2-3 ਦਾ ਦੱਸਣ ਜਾ ਰਿਹਾ ਜਿਹੜੇ ਉੱਪਰ ਸਾਡੇ ਚੜ੍ਹਦੇ ਪੰਜਾਬ ਦੇ ਨੇ, ਲੇਕਿਨ ਉਹਨਾਂ ਦੀ ਬੋਲੀ 'ਤੇ ਵੀ ਬੜਾ ਗਹਿਰਾ ਅਸਰ ਹੈ ਲਹਿੰਦੀ ਦਾ। ਮਤਲਬ ਉਸ ਦੌਰ ਦੇ ਵਿੱਚ ਜਿਹੜੀ ਚੜ੍ਹਦੀ ਬੋਲੀ ਹੁੰਦੀ ਸੀ, ਉਹਦੇ 'ਤੇ ਲਹਿੰਦੀ ਦਾ ਅਸਰ ਜ਼ਿਆਦਾ ਹੁੰਦਾ ਸੀ। ਇਹ ਗੱਲ ਯਾਦ ਰੱਖਣ ਦੀ ਨੁਕਤੇ ਦੀ ਗੱਲ ਹੈ ਕਿ ਅੱਜ ਸਾਨੂੰ ਲੱਗਦਾ ਹੈ ਕਿ ਜਿਵੇਂ ਚੜ੍ਹਦੀ ਬੋਲੀ ਜਿਹੜੀ ਹੈ ਉਹ ਆਪਣੇ ਮੀਡੀਆ ਦੇ ਜ਼ਰੀਏ, ਸਿਨੇਮਾ ਦੇ ਜ਼ਰੀਏ, ਗਾਣੇ ਦੇ ਜ਼ਰੀਏ ਪੂਰੇ ਪੰਜਾਬ 'ਤੇ ਅਸਰ ਕਰ ਰਹੀ ਹੈ, ਲੇਕਿਨ ਤੁਹਾਨੂੰ ਇਹ ਯਾਦ ਰੱਖਣਾ ਪਏਗਾ ਕਿ ਉਸ ਵੇਲੇ, ਕਿਉਂਕਿ ਇਹ ਦੌਰ ਨਹੀਂ ਸੀਗਾ, ਅਤੇ ਜਿਹੜੀ ਸ਼ਾਇਰ ਸਨ ਲਹਿੰਦੀ ਦੇ, ਇਹਨਾਂ ਦਾ ਕਲਾਮ ਜਿਹੜਾ ਸੀ ਉਹੀ ਜ਼ਿਆਦਾ ਪਾਪੂਲਰ ਸੀ, ਔਰ ਉਹਦਾ ਅਸਰ ਸਾਡੇ ਉੱਪਰ ਦੇ ਜਿਹੜੇ ਸ਼ਾਇਰ ਸਨ ਉਹਨਾਂ 'ਤੇ ਹੁੰਦਾ ਸੀ। ਜਿਵੇਂ ਆਸ਼ਮ ਸ਼ਾਹ ਸਾਹਿਬ ਦਾ ਮੈਂ ਤੁਹਾਡਾ ਜ਼ਿਕਰ ਕਰ ਹੀ ਚੁੱਕਿਆ, ਅੰਮ੍ਰਿਤਸਰ ਦੇ ਰਹਿਣ ਵਾਲੇ ਸਨ, ਲੇਕਿਨ ਉਹਨਾਂ ਦੀ ਬੋਲੀ ਤੁਸੀਂ ਉਹਨਾਂ ਦਾ ਅਸਰ ਵੇਖ ਹੀ ਚੁੱਕੇ ਹੋ। ਅੱਛਾ, ਹੁਣ ਮੈਂ ਜਿਹੜੇ ਸ਼ਾਇਰ ਤੁਹਾਨੂੰ ਦੱਸਣ ਜਾ ਰਿਹਾ, ਉਹਨਾਂ ਵਿੱਚ ਪਹਿਲੇ ਤਾਂ ਹੈਗੇ ਨੇ ਕਾਦਰ ਯਾਰ, ਜਿਨ੍ਹਾਂ ਨੇ ਸੋਹਣੀ ਮਹੀਵਾਲ ਲਿਖੀ ਹੈ, ਉਹਨਾਂ ਦੀ ਬਹੁਤ ਮਸ਼ਹੂਰ ਹੈ। ਔਰ ਇਹਨਾਂ ਨੇ ਇੱਕ ਵਾਰ ਵੀ ਲਿਖੀ ਹੈ ਹਰੀ ਸਿੰਘ ਨਲਵਾ ਲਈ, ਮਸ਼ਹੂਰ ਜਰਨੈਲ ਸੀ ਚਰਨਜੀਤ ਸਿੰਘ ਦਾ, ਉਹ ਬੜੀ ਅਹਿਮ ਵਾਰ ਹੈ। ਅਤੇ ਉਹਦੀ ਬੋਲੀ, ਉਹਦੇ ਵਿੱਚੋਂ ਇੱਕ ਮਿਸਰਾ ਮੈਂ ਤੁਹਾਡੇ ਘਰ ਰੱਖਾਂਗਾ, ਤੁਹਾਨੂੰ ਉੱਥੋਂ ਅੰਦਾਜ਼ਾ ਹੋ ਜਾਏਗਾ ਕਿ ਉਹਨਾਂ ਦਾ ਵੀ ਉਹਨਾਂ ਨੇ ਕਿਵੇਂ ਲਹਿੰਦੀ ਦਾ ਅਸਰ ਉਹਨਾਂ ਦੇ ਉੱਪਰ ਸੀਗਾ। ਉਹ ਕਹਿੰਦੇ ਨੇ, ਕਾਦਰ ਯਾਰ ਕਰਤਾਰ ਹੁਣ ਲਾਜ ਰਕਸੀ, ਲਾਜ ਰਕਸੀ, ਠੀਕ ਹੈ। ਰਕਸੀ ਦਾ ਮੁਹਾਵਰਾ ਜਿਹੜਾ ਹੈ ਸਾਡਾ ਲਹਿੰਦੀ ਬੋਲੀ ਦਾ ਹੈ। ਇੱਦਾਂ ਹੀ ਸਾਡੇ ਉਸ ਦੌਰ ਦੇ ਬੜੇ ਮਸ਼ਹੂਰ ਸ਼ਾਇਰ ਨੇ ਸਦੀਕ ਲਾਲੀ, ਝੰਗ ਤੋਂ ਇਹਨਾਂ ਦਾ ਤਲਕ ਸੀ, ਅਤੇ ਇਹਨਾਂ ਦੀ ਬੋਲੀ ਵੀ ਜ਼ਾਹਿਰ ਜੂ ਤੋਂ ਤੁਹਾਨੂੰ ਪਤਾ ਲੱਗ ਹੀ ਜਾਂਦਾ, ਤਾਂ ਫਿਰ ਮੈਂ ਇਸ ਲਈ ਮੁਖਤਸਰ ਦਿੰਦੇ ਜਿਹੜੇ ਦੋਸਤੋ, ਇਹ ਮੈਂ ਮੁਖਤਸਰ ਮੈਂ ਇਸ ਵੀਡੀਓ ਦੇ ਵਿੱਚ ਫਿਰ ਵੀ 15-16 ਮਰਕਜ਼ੀ ਸ਼ਾਇਰਾਂ ਦਾ ਤਾਰਫ ਕਰਾ ਦਿੱਤਾ ਜਿਹੜੇ ਕਲਾਸਿਕੀ ਦੌਰ ਦੇ ਸਾਡੇ ਪੰਜਾਬ ਦੇ ਮੌਜੂਦ ਨੇ। ਔਰ ਇਹਨਾਂ ਤੋਂ ਇਲਾਵਾ ਵੀ ਮੈਂ ਅਗਰ ਵੇਖਣਾ ਸ਼ੁਰੂ ਕਰਾਂ ਤਾਂ ਮੈਨੂੰ 15-20 ਹੋਰ ਮਾਰੂਫ ਸ਼ਾਇਰ ਲੱਭ ਜਾਣਗੇ, ਲੇਕਿਨ ਚੂੰਕਿ ਸਾਡੇ ਕੋਲ ਟਾਈਮ ਮੁਖਤਸਰ ਹੈ, ਇਸ ਲਈ ਮੈਂ ਤੁਹਾਨੂੰ ਜਿਹੜੇ ਬਹੁਤ ਅਹਿਮ ਸ਼ਾਇਰ ਸਨ ਉਹ ਤੁਹਾਡੇ ਸਾਹਮਣੇ ਅੱਗੇ ਰੱਖ ਦਿੱਤੇ ਨੇ। ਤੁਸੀਂ ਵੇਖ ਹੀ ਚੁੱਕੇ ਹੋ। ਉਹਨਾਂ ਦੇ ਵਿੱਚ ਆਪਣਾ ਦਮੋਦਰ ਦਾਸ ਜਿਹੜਾ ਨੇ, ਉਹ ਸ਼ਾਇਦ ਮੈਂ ਉਹਨਾਂ ਦਾ ਕਲਾਮ ਤੁਹਾਨੂੰ ਦੱਸਣਾ ਭੁੱਲ ਗਿਆ ਜੰਗ ਦੇ, ਅਗਰ ਦੱਸ ਚੁੱਕਿਆ ਵਾ ਤਾਂ ਮਾਜ਼ਰਤ, ਲੇਕਿਨ ਆਈ ਥਿੰਕ ਕਿ ਹਾਂਜੀ ਮੈਂ ਤੁਹਾਨੂੰ ਦੱਸ ਚੁੱਕਿਆ। ਇਹ ਮੈਂ ਤਕਰੀਬਨ ਤੁਹਾਨੂੰ ਸਾਰੇ ਅਹਿਮ ਸ਼ਾਇਰ ਜਿਹੜੇ ਉਸ ਦੌਰ ਦੇ ਨੇ ਉਹਨਾਂ ਦਾ ਕੋਈ 70-80% ਤੱਕ ਤੁਹਾਨੂੰ ਮੈਂ ਮੁਤਾਰਫ ਕਰਾ ਦਿੱਤੇ ਨੇ, ਅਤੇ ਉਹ ਲੱਭਣਾ ਹੋਵਾਂ ਤਾਂ ਕਿਸ ਹੋਰ ਵੀ ਕਰ ਸਕਦਾ, ਲੇਕਿਨ ਗੱਲ ਵਧਾਉਣ ਦਾ ਕੋਈ ਫਾਇਦਾ ਨਹੀਂ। ਮਕਸਦ ਦੱਸਣ ਦਾ ਫਿਰ ਉਹੀ ਸੀ ਜਿਹੜਾ ਮੇਰਾ ਬੁਨਿਆਦੀ ਨੁਕਤਾ ਸੀ ਕਿ ਸਾਡੀ ਪੰਜਾਬੀ ਦਾ ਮੁੱਢਲਾ ਜਿਹੜਾ ਅਦਬ ਹੈ, ਜਿਹੜੀ ਬੁਨਿਆਦ ਹੈ ਜ਼ੁਬਾਨ ਦੀ, ਉਹ ਜਿਸ ਦੌਰ 'ਚ ਰੱਖੀ ਜਾਂਦੀ ਹੈ, ਉਹਦਾ ਜ਼ਿਆਦਾ ਹਿੱਸਾ ਸਾਡੇ ਕੋਲ ਲਹਿੰਦੀ ਦਾ ਹੈ, ਜਿਹਨੂੰ ਅੱਜ ਕੱਲ੍ਹ ਅਸੀਂ ਸਰਾਇਕੀ ਵੀ ਕਹਿਣ ਲੱਗ ਪਏ ਹਾਂ ਸਾਡੇ ਕੁਛ ਇਲਾਕਿਆਂ ਦੇ ਵਿੱਚ ਦੋਸਤ। ਔਰ ਇਹ ਚੀਜ਼ ਜਿਹੜੀ ਹੈ ਤੁਹਾਨੂੰ ਤੁਹਾਡੇ ਅੱਗੇ ਵਾਧੇ ਕਰਨ ਵਾਸਤੇ ਮੈਂ ਵੀਡੀਓ ਬਣਾਈ ਸੀ। ਇਹ 2 ਵੀਡੀਓ ਦੇ ਜ਼ਰੀਏ ਤੁਸੀਂ ਆਰਾਮ ਨਾਲ ਇਹ ਸਾਰੇ ਮੁਕੱਦਮੇ ਨੂੰ ਸਮਝ ਸਕੋਗੇ। ਦੋਸਤੋ, ਅਗਲੀ ਵੀਡੀਓ ਦੇ ਵਿੱਚ ਤੁਹਾਡਾ ਮੈਂ ਤਾਰਫ ਕਰਾਵਾਂਗਾ ਕਿ ਪੰਜਾਬ ਦੇ ਜਿਹੜਾ ਕਲਾਸਿਕੀ ਹੈ ਦੌਰ 'ਚ ਜਿਹਨੂੰ ਅਸੀਂ ਕਹਿੰਦੇ ਹਾਂ, ਪੰਜਾਬੀ ਪੰਜਾਬ ਦਾ ਲਫ਼ਜ਼ ਕਦੋਂ ਤੋਂ ਸ਼ੁਰੂ ਹੋਇਆ ਔਰ ਕਿੱਥੇ ਤੱਕ ਇਹਨਾਂ ਲੋਕਾਂ ਨੇ ਵਰਤਿਆ। ਕੋਈ ਤੁਹਾਡੇ ਮੈਂ ਅੱਗੇ 42-43 ਮਿਸਾਲਾਂ ਰੱਖਾਂਗਾ ਜਿਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਉਸ ਦੌਰ ਦੇ ਵਿੱਚ ਪੰਜਾਬ ਔਰ ਪੰਜਾਬੀ ਦਾ ਲਫ਼ਜ਼ ਪੂਰੇ ਪੰਜਾਬ ਵਿੱਚ ਵਰਤਿਆ ਜਾ ਰਿਹਾ ਸੀ, ਯਾਨੀ ਕਿ ਪੰਜਾਬ ਦੀ ਜੂਹ ਜਿਹੜੀ ਸੀ ਸਾਰੀ ਇਹ ਉਸ ਤੋਂ ਮੁਤਾਰਫ ਸੀ। ਜਿਹੜਾ ਕਿ ਕਿਹਾ ਜਾਂਦਾ ਹੈ ਕਿ ਜੀ ਨਹੀਂ, ਸਾਡੀ ਸ਼ਨਾਖਤ ਅਲੱਗਾ ਸੀ ਸ਼ੁਰੂ ਤੋਂ, ਅਤੇ ਉਹ ਗੱਲ ਵੀ ਮੈਂ ਉੱਥੇ ਝੂਠ ਸਾਬਤ ਕਰਾਂਗਾ। ਤਾਂ ਤੁਹਾਨੂੰ ਦੱਸਾਂਗਾ ਕਿ ਮੀਰਪੁਰ ਤੋਂ ਲੈ ਕੇ ਅਤੇ ਬਾਵਲਪੁਰ ਤੱਕ, ਅਤੇ ਲਾਹੌਰ ਤੋਂ ਲੈ ਕੇ ਡੇਰਾ ਗਾਜ਼ੀ ਖਾਨ ਤੱਕ ਹਰ ਜਗ੍ਹਾ ਪੰਜਾਬੀ ਦਾ ਲਫ਼ਜ਼ ਜਿਹੜਾ ਹੈ ਸ਼ਾਇਰਾਂ ਨੇ ਆਪਣੀ ਬੋਲੀ ਲਈ, ਆਪਣੀ ਜੂਹ ਲਈ ਵਰਤਿਆ ਹੈ। ਦੋਸਤੋ, ਕਾਸ਼ਿਫ ਹਸਨ ਸੰਧੂ ਨੂੰ ਇਜਾਜ਼ਤ ਦਿਓ। ਅਗਲੀ ਵੀਡੀਓ ਦੇ ਨਾਲ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਰੱਬ ਰਾਖਾ।